ਲਿਜ਼ ਟਰੂਸ ਹੋਣਗੇ ਬਰਤਾਨੀਆ ਦੇ ਅਗਲੇ ਪ੍ਰਧਾਨ ਮੰਤਰੀ। ਦਰਿਆਈ ਪਾਣੀਆਂ ਦੇ ਰਾਖੇ ਭਾਈ ਜਟਾਣਾ ਭਾਈ ਚੰਨਾ ਦਾ ਮਨਾਇਆ ਗਿਆ ਸ਼ਹੀਦੀ ਦਿਹਾੜਾ। ਸਿੱਖ ਕ੍ਰਿਕਟਰ ਅਰਸ਼ਦੀਪ ਸਿੰਘ ਬਣਿਆ ਭਾਰਤੀਆਂ ਦੀ ਨਫ਼ਰਤ ਦਾ ਸ਼ਿਕਾਰ। ਕਾਬੁਲ ਵਿੱਚ ਰੂਸੀ ਅੰਬੈਸੀ ਨੇੜੇ ਧਮਾਕਾ, 2 ਰੂਸੀ ਅਧਿਕਾਰੀਆਂ ਦੀ ਹੋਈ ਮੌਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਰਖੀਆਂ ਤੋਂ ਬਾਅਦ ਹੁਣ ਖਬਰਾਂ ਦੇ ਵਿਸਥਾਰ ਵੱਲ ਵਧਦੇ ਹਾਂ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਬਰਤਾਨੀਆ ਦੀ। ਬਰਤਾਨੀਆ ਦੇ ਵਿੱਚ ਹੁਣ ਲਿਜ਼ ਟਰੂਸ ਬਰਤਾਨੀਆ ਦੇ ਨਵੇਂ ਪ੍ਰਧਾਨ ਮੰਤਰੀ ਹੋਣਗੇ। ਬੀਬੀ ਲਿਜ਼ ਟਰੂਸ ਨੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਦੀ ਜਿਹੜੀ ਇੱਕ ਚੋਣ ਸੀ ਉਹ ਜਿੱਤ ਲਈ ਆ, ਜੋ ਕਿ ਕੰਜ਼ਰਵੇਟਿਵ ਪਾਰਟੀ ਜੋ ਇਸ ਸਮੇਂ ਉੱਥੇ ਸੱਤਾ ਦੇ ਵਿੱਚ ਆ। ਤੇ ਕੰਜ਼ਰਵੇਟਿਵ ਪਾਰਟੀ ਦੇ ਵਿੱਚੋਂ ਪਹਿਲਾਂ ਬੋਰਿਸ ਜੌਨਸਨ ਜੋ ਬਰਤਾਨੀਆ ਦੇ ਪ੍ਰਧਾਨ ਮੰਤਰੀ ਹੁੰਦੇ ਸੀ, ਉਹਨਾਂ ਨੇ ਅਸਤੀਫਾ ਦਿੱਤਾ ਸੀ ਆਪਣੇ ਅਹੁਦੇ ਤੋਂ, ਤੇ ਉਸ ਤੋਂ ਬਾਅਦ ਨਵੇਂ ਪ੍ਰਧਾਨ ਮੰਤਰੀ ਦੇ ਲਈ ਪਾਰਟੀ ਦੇ ਅੰਦਰ ਹੀ ਇੱਕ ਚੋਣ ਹੋਈ। ਉਸ ਚੋਣ ਦੇ ਵਿੱਚ ਲਿਜ਼ ਟਰੂਸ ਜਿਹੜੇ ਆ ਉਹ ਜੇਤੂ ਰਹੇ ਨੇ, ਤੇ ਉਹਨਾਂ ਦਾ ਮੁੱਖ ਮੁਕਾਬਲਾ ਜਿਹੜਾ ਆ ਉਹ ਰਿਸ਼ੀ ਸੁਨਕ ਦੇ ਨਾਲ ਸੀ। ਲਿਜ਼ ਟਰੂਸ ਨੇ ਇਸ ਮੁਕਾਬਲੇ ਦੇ ਵਿੱਚ ਰਿਸ਼ੀ ਸੁਨਕ ਨੂੰ ਹਰਾ ਦਿੱਤਾ, ਤੇ ਕੁਝ ਸਮਾਂ ਪਹਿਲਾਂ ਹੀ ਜਿਹੜਾ ਇਹ ਐਲਾਨ ਆ ਇਹ ਕੀਤਾ ਗਿਆ। ਤੇ ਕੱਲ ਬਰਤਾਨੀਆ ਦੀ ਮਹਾਰਾਣੀ ਨੂੰ ਮਿਲ ਕੇ ਲਿਜ਼ ਟਰੂਸ ਜਿਹੜੇ ਆ ਆਫੀਸ਼ੀਅਲੀ ਉਹ ਬਰਤਾਨੀਆ ਦੇ ਜਿਹੜੇ ਪ੍ਰਾਈਮ ਮਿਨਿਸਟਰ ਆ ਉਹ ਬਣ ਜਾਣਗੇ। ਬੋਰਿਸ ਜੌਨਸਨ ਵੱਲੋਂ ਬਰਤਾਨੀਆ ਦੇ ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਮਗਰੋਂ ਅੱਜ ਬਰਤਾਨੀਆ ਦੀ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਨੇ ਦੇਸ਼ ਦਾ ਅਗਲਾ ਪ੍ਰਧਾਨ ਮੰਤਰੀ ਬੀਬੀ ਲਿਜ਼ ਟਰੂਸ ਨੂੰ ਚੁਣ ਲਿਆ ਹੈ। ਪ੍ਰਧਾਨ ਮੰਤਰੀ ਅਹੁਦੇ ਲਈ ਹੋਈਆਂ ਵੋਟਾਂ ਵਿੱਚ ਲਿਜ਼ ਟਰੂਸ ਦਾ ਮੁੱਖ ਮੁਕਾਬਲਾ ਰਿਸ਼ੀ ਸੁਨਕ ਨਾਲ ਸੀ। ਰਿਸ਼ੀ ਸੁਨਕ ਦਾ ਪਿਛੋਕੜ ਪੰਜਾਬੀ ਹਿੰਦੂ ਹੈ, ਜਿਸ ਦੇ ਮਾਤਾ-ਪਿਤਾ ਦਾ ਜਨਮ ਅਫਰੀਕੀ ਮੁਲਕਾਂ ਦਾ ਹੈ, ਪਰ ਉਹਨਾਂ ਦੇ ਦਾਦਕੇ ਸਾਂਝੇ ਪੰਜਾਬ ਦੇ ਗੁਜਰਾਂਵਾਲਾ ਜ਼ਿਲ੍ਹੇ ਨਾਲ ਸੰਬੰਧਿਤ ਸਨ। ਲਿਜ਼ ਟਰੂਸ ਨੂੰ ਕੁੱਲ 81,326 ਵੋਟਾਂ ਪਈਆਂ, ਜਦਕਿ ਸੁਨਕ ਨੂੰ 60,399 ਵੋਟਾਂ ਪਈਆਂ। ਲਿਜ਼ ਟਰੂਸ ਨੇ ਜਿੱਤ ਤੋਂ ਬਾਅਦ ਆਪਣੇ ਭਾਸ਼ਣ ਵਿੱਚ ਕਿਹਾ ਕਿ ਉਹਨਾਂ ਦੀ ਸਰਕਾਰ ਟੈਕਸ ਘਟਾਉਣ ਅਤੇ ਬਰਤਾਨਵੀ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਅਹਿਮ ਫੈਸਲੇ ਲਵੇਗੀ। ਟਰੂਸ ਨੇ ਪਿਛਲੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੀ ਵੀ ਤਾਰੀਫ ਕੀਤੀ। It's an honour to be elected as leader of the Conservative and Unionist Party. I'd like to thank the 1922 committee, the party chairman and the Conservative Party for organising one of the longest job interviews in history. Thank you very much. I'd also like to thank my family, my friends, my political colleagues and all of those who helped on this campaign. I'm incredibly grateful for all of your support. I'd like to pay tribute to my fellow candidates, particularly Rishi Sunak. It's been a hard-fought campaign. I think we have shown the depth and breadth of talent in our Conservative Party. And I also want to thank our outgoing leader, my friend, Boris Johnson. ਪੰਜਾਬ ਦੇ ਵਿੱਚ ਡੇਰਾ ਬਿਆਸ ਅਤੇ ਨਿਹੰਗ ਸਿੰਘਾਂ ਦਰਮਿਆਨ ਹਿੰਸਕ ਝੜਪ ਹੋਈ ਆ। ਇਸ ਹਿੰਸਕ ਝੜਪ ਪਿੱਛੇ ਜ਼ਮੀਨੀ ਵਿਵਾਦ ਨੂੰ ਕਾਰਨ ਦੱਸਿਆ ਜਾ ਰਿਹਾ ਹੈ ਕਿ ਨਿਹੰਗ ਸਿੰਘ ਜਿਹੜੇ ਆ ਉਹਨਾਂ ਦੇ ਕੋਲ, ਨਿਹੰਗ ਸਿੰਘਾਂ ਦਾ ਜਿਹੜਾ ਇਹ ਜਥਾ ਆ ਉਸ ਦੇ ਕੋਲ ਇੱਕ ਵੱਡਾ ਗਾਵਾਂ ਦਾ ਕਾਫਲਾ ਆ, ਤੇ ਨਿਹੰਗ ਸਿੰਘ ਜਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਰਹਿੰਦੇ ਨੇ ਤੇ ਉਸ ਦੇ ਨੇੜੇ ਹੀ ਡੇਰਾ ਬਿਆਸ ਦੀ ਵੀ ਜ਼ਮੀਨ ਆ, ਤੇ ਡੇਰਾ ਬਿਆਸ ਦੇ ਉੱਤੇ ਦੋਸ਼ ਲੱਗਦੇ ਨੇ ਕਿ ਡੇਰਾ ਬਿਆਸ ਜ਼ਮੀਨ ਦਾ ਗਬਨ ਕਰ ਰਿਹਾ ਹੈ, ਧੱਕੇ ਦੇ ਨਾਲ ਪਿੰਡਾਂ ਦੀ ਜ਼ਮੀਨ ਦੱਬ ਰਿਹਾ ਹੈ ਤੇ ਕਬਜ਼ਾ ਕਰਦੇ ਅੱਗੇ ਵਧ ਰਿਹਾ। ਤੇ ਇਸ ਦੇ ਚੱਲਦੇ ਹਾਂ ਨਿਹੰਗ ਸਿੰਘ ਜਿਹੜੇ ਆ ਉਹ ਆਪਣੀਆਂ ਗਾਵਾਂ ਨੂੰ ਲੰਘਾਉਣ ਲਈ ਜਦੋਂ ਡੇਰਾ ਬਿਆਸ ਵੱਲੋਂ ਕੀਤੀ ਗਈ ਕੰਧ ਜਿਹੜੀ ਆ ਉਸ ਦੇ ਉੱਤੇ ਜਿਹੜਾ ਦਰਵਾਜ਼ਾ ਲਾਇਆ ਗਿਆ ਹੈ, ਜਿਹੜੀ 4 ਦੀਵਾਰੀ ਆ, ਤਾਂ ਉਸ ਨੂੰ ਜਦੋਂ ਖਲਵਾਉਣ ਦੀ ਮੰਗ ਕਰ ਰਹੇ ਸਨ ਤਾਂ ਉੱਥੇ ਤਕਰਾਰ ਹੋਈ, ਤੇ ਤਕਰਾਰ ਜਿਹੜੀ ਆ ਉਹ ਹਿੰਸਕ ਟਕਰਾਅ ਦਾ ਰੂਪ ਧਾਰਨ ਕਰ ਗਈ। ਤੇ ਡੇਰੇ ਵਿੱਚ ਕਿਉਂਕਿ ਐਤਵਾਰ ਨੂੰ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਹੁੰਦੇ ਨੇ, ਤਾਂ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਲੋਕਾਂ ਨੇ ਨਿਹੰਗ ਸਿੰਘਾਂ ਦੇ ਉੱਤੇ ਹਮਲਾ ਕਰ ਦਿੱਤਾ, ਤੇ ਇਸ ਹਮਲੇ ਦੇ ਵਿੱਚ 4 ਨਿਹੰਗ ਸਿੰਘ ਜ਼ਖਮੀ ਹੋਏ ਨੇ, ਜਿਹੜੇ ਕਿ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ। ਤੇ ਤਾਜ਼ਾ ਜਾਣਕਾਰੀ ਮੁਤਾਬਕ ਅੱਜ ਵੀ ਜਿਹੜਾ ਉਸ ਥਾਂ ਦੇ ਉੱਤੇ ਬਿਆਸ ਦੇ ਨੇੜੇ ਵੱਡਾ ਜਿਹੜਾ ਇਕੱਠ ਆ ਸੰਗਤਾਂ ਦਾ ਤੇ ਨਿਹੰਗ ਸਿੰਘ ਜਥੇਬੰਦੀਆਂ ਦਾ ਹੋਇਆ, ਤੇ ਫਿਲਹਾਲ ਇਹ ਜਾਣਕਾਰੀ ਨਹੀਂ ਹੈ ਕਿ ਇਸ ਇਕੱਠ ਦੇ ਵਿੱਚ ਕੀ ਫੈਸਲਾ ਹੋਣ ਜਾ ਰਿਹਾ ਹੈ। ਬਿਆਸ ਵਿੱਚ ਡੇਰਾ ਰਾਧਾ ਸੁਆਮੀ ਅਤੇ ਨਿਹੰਗ ਸਿੰਘਾਂ ਦਾ ਟਕਰਾਅ ਹੋਇਆ ਹੈ। ਡੇਰਾ ਰਾਧਾ ਸੁਆਮੀ ਦੇ ਸਮਰਥਕਾਂ ਦੀ ਵੱਡੀ ਭੀੜ ਵੱਲੋਂ ਨਿਹੰਗ ਸਿੰਘਾਂ ਦੇ ਕਾਫਲੇ ਤੇ ਹਮਲਾ ਕੀਤਾ ਗਿਆ ਤੇ ਗੋਲੀਆਂ ਚਲਾਈਆਂ ਗਈਆਂ। ਗੋਲੀਆਂ ਲੱਗਣ ਨਾਲ 4 ਨਿਹੰਗ ਸਿੰਘ ਜ਼ਖਮੀ ਹੋ ਗਏ ਹਨ। ਜ਼ਖਮੀ ਨਿਹੰਗ ਸਿੰਘਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਹ ਟਕਰਾਅ ਜ਼ਮੀਨੀ ਵਿਵਾਦ ਨਾਲ ਜੁੜਿਆ ਹੋਇਆ ਹੈ। ਡੇਰਾ ਬਿਆਸ ਤੇ ਗੰਭੀਰ ਦੋਸ਼ ਹਨ ਕਿ ਡੇਰੇ ਦੇ ਪ੍ਰਬੰਧਕਾਂ ਨੇ ਬਿਆਸ ਨੇੜੇ ਕਈ ਪਿੰਡਾਂ ਵਿੱਚ ਜਬਰਨ ਜ਼ਮੀਨ ਤੇ ਕਬਜ਼ਾ ਕੀਤਾ ਹੈ। ਪਿੰਡ ਦੇ ਲੋਕ ਦੋਸ਼ ਲਾਉਂਦੇ ਹਨ ਕਿ ਡੇਰਾ ਪ੍ਰਬੰਧਕ ਇੱਥੇ ਇੱਕ ਪਾਸੇ ਬਿਆਸ ਦਰਿਆ ਨੂੰ ਬੰਨ੍ਹ ਮਾਰ ਕੇ ਉਸ ਦਾ ਬਹਾਅ ਬਦਲ ਰਹੇ ਹਨ।
ਜਿਸ ਨਾਲ ਪਿੰਡਾਂ ਦੀ ਜ਼ਮੀਨ ਖੁਰ ਰਹੀ ਹੈ। ਇਸ ਤੋਂ ਇਲਾਵਾ ਨੇੜਲੇ ਪਿੰਡਾਂ ਵਿੱਚ ਲੋਕਾਂ ਦੇ ਘਰਾਂ ਦੇ ਨਾਲ ਜ਼ਮੀਨਾਂ ਖਰੀਦ ਕੇ ਵੱਡੇ ਟੋਏ ਮਾਰ ਦਿੱਤੇ ਜਾਂਦੇ ਹਨ ਤੇ ਲੋਕਾਂ ਨੂੰ ਘਰ ਵੇਚ ਕੇ ਜਾਣ ਲਈ ਮਜਬੂਰ ਕਰ ਦਿੱਤਾ ਜਾਂਦਾ ਹੈ। ਇਸ ਤਰੀਕੇ ਨਾਲ ਬਿਆਸ ਡੇਰੇ ਦਾ ਇਲਾਕੇ ਦੇ ਕਈ ਪਿੰਡਾਂ ਵਿੱਚ ਵਿਸਥਾਰ ਹੋ ਚੁੱਕਿਆ ਹੈ। ਇੱਥੇ ਨੇੜੇ ਨਿਹੰਗ ਸਿੰਘਾਂ ਦੀ ਛਾਉਣੀ ਹੈ ਜਿੱਥੇ ਇਹ ਟਕਰਾਅ ਹੋਇਆ ਹੈ। ਨਿਹੰਗ ਸਿੰਘਾਂ ਦੇ ਇਸ ਦਲ ਕੋਲ ਗਾਵਾਂ ਦਾ ਵੱਡਾ ਕਾਫਲਾ ਹੈ ਜਿਨ੍ਹਾਂ ਨੂੰ ਲੰਘਾਉਣ ਲਈ ਨਿਹੰਗ ਸਿੰਘਾਂ ਨੇ ਡੇਰੇ ਵੱਲੋਂ ਲਾਏ ਗਏ ਦਰਵਾਜ਼ੇ ਨੂੰ ਖੁਲਵਾਉਣਾ ਚਾਹਿਆ ਸੀ। ਇਸ ਤੋਂ ਸ਼ੁਰੂ ਹੋਈ ਤਕਰਾਰ ਟਕਰਾਅ ਵਿੱਚ ਬਦਲ ਗਈ। ਡੇਰੇ ਦੇ ਵੀ ਕੁਝ ਸਮਰਥਕ ਇਸ ਟਕਰਾਅ ਵਿੱਚ ਜ਼ਖਮੀ ਹੋਏ ਹਨ। ਪੰਜਾਬ ਦੇ ਦਰਿਆਈ ਪਾਣੀਆਂ ਦੇ ਰਾਖੇ ਕਹੇ ਜਾਂਦੇ ਭਾਈ ਬਲਵਿੰਦਰ ਸਿੰਘ ਜਟਾਣਾ ਅਤੇ ਭਾਈ ਚਰਨਜੀਤ ਸਿੰਘ ਚੰਨਾ ਦਾ ਸ਼ਹੀਦੀ ਦਿਹਾੜਾ ਸਮੁੱਚੀ ਸਿੱਖ ਕੌਮ ਵੱਲੋਂ ਬੜੇ ਉਤਸ਼ਾਹ ਦੇ ਨਾਲ ਮਨਾਇਆ ਗਿਆ। ਭਾਈ ਚਰਨਜੀਤ ਸਿੰਘ ਚੰਨਾ ਅਤੇ ਭਾਈ ਬਲਵਿੰਦਰ ਸਿੰਘ ਜਟਾਣਾ ਦਾ ਸ਼ਹੀਦੀ ਦਿਹਾੜਾ 4 ਸਤੰਬਰ ਨੂੰ ਮਨਾਇਆ ਗਿਆ। ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਵੀ ਇਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਅਰਦਾਸ ਸਮਾਗਮ ਹੋਏ ਤੇ ਪੰਜਾਬ ਦੇ ਵਿੱਚ ਹੋਰ ਕਈ ਥਾਵਾਂ ਤੇ ਵੀ ਸ਼ਹੀਦੀ ਦਿਹਾੜਾ ਮਨਾਇਆ ਗਿਆ। ਦੱਸ ਦਈਏ ਕਿ ਬਲਵਿੰਦਰ ਸਿੰਘ ਜਟਾਣਾ ਅਤੇ ਚਰਨਜੀਤ ਸਿੰਘ ਚੰਨਾ ਦੀ ਸ਼ਹੀਦੀ ਬਾਰੇ ਪੰਜਾਬ ਦੇ ਮਰਹੂਮ ਗਾਇਕ ਵਿਸ਼ਵ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਨੇ ਆਪਣੇ ਆਖਰੀ ਗੀਤ, ਜੋ ਕਿ ਉਹਨਾਂ ਦਾ ਜਿਸ ਤਰ੍ਹਾਂ ਕਤਲ ਕੀਤਾ ਗਿਆ ਸਿੱਧੂ ਮੂਸੇਵਾਲਾ ਦਾ ਬੀਤੇ ਸਮੇਂ ਤੇ ਉਸ ਕਤਲ ਤੋਂ ਬਾਅਦ ਹੀ ਇਹ ਗਾਣਾ ਰਿਲੀਜ਼ ਹੋਇਆ ਸੀ SYL। ਇਸ ਗਾਣੇ ਦੇ ਵਿੱਚ ਸਿੱਧੂ ਮੂਸੇਵਾਲਾ ਨੇ ਭਾਈ ਬਲਵਿੰਦਰ ਸਿੰਘ ਜਟਾਣੇ ਦਾ ਜ਼ਿਕਰ ਕੀਤਾ ਸੀ ਕਿਉਂਕਿ ਬਲਵਿੰਦਰ ਸਿੰਘ ਜਟਾਣੇ ਹੋਰਾਂ ਨੇ ਇੱਕ ਐਕਸ਼ਨ ਕਰਕੇ, ਮਿਲੀਟੈਂਟ ਐਕਸ਼ਨ ਕਰਕੇ ਉਸ ਸਮੇਂ ਜੋ SYL ਨਹਿਰ ਪੰਜਾਬ ਦੇ ਦਰਿਆਈ ਪਾਣੀ ਨੂੰ ਹਰਿਆਣੇ ਲਿਜਾਣ ਦੇ ਲਈ ਬਣਾਈ ਜਾ ਰਹੀ ਸੀ ਉਸ ਦਾ ਕੰਮ ਰੁਕਵਾਇਆ ਸੀ। ਤੇ ਭਾਈ ਬਲਵਿੰਦਰ ਸਿੰਘ ਜਟਾਣਾ ਬਾਰੇ ਹੁਣ ਪੰਜਾਬ ਦੇ ਬਹੁਤਾਤ ਨੌਜਵਾਨਾਂ ਦੇ ਵਿੱਚ ਜਿਵੇਂ ਜਾਗਰੂਕਤਾ ਫੈਲੀ ਆ ਤੇ ਉਸ ਦੇ ਚੱਲਦਿਆਂ ਹੀ ਹੁਣ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਭਾਈ ਜਟਾਣਾ ਦੀ ਸ਼ਹੀਦੀ ਨੂੰ ਲੈ ਕੇ ਸਮਾਗਮ ਕਰਵਾਏ ਗਏ। ਜੋ ਭਾਗੈ ਤਿਸ ਜੋਨੀ ਫਿਰਣਾ ਦੇ ਮਹਾਵਾਕਾਂ ਅਨੁਸਾਰ ਐਸੇ ਮਹਾਨ ਸੂਰਬੀਰ ਯੋਧੇ ਪੰਜਾਬ ਦੇ ਪਾਣੀਆਂ ਦੇ ਰਾਖੇ ਸ਼ਹੀਦ ਭਾਈ ਬਲਵਿੰਦਰ ਸਿੰਘ ਜੀ ਜਟਾਣਾ ਅਤੇ ਭਾਈ ਚਰਨਜੀਤ ਸਿੰਘ ਜੀ ਸ਼ਹੀਦ ਬੱਬਰ ਜੀ ਦੀ ਮਿੱਠੀ ਪਿਆਰੀ ਯਾਦ ਬਣਾਉਂਦਿਆਂ ਹੋਇਆਂ ਸਤਿਗੁਰੂ ਜੀ ਐਸਾ ਬੰਨ ਮਾਰਿਆ ਕਿ ਨਾ ਤਾਂ ਫਿਰ ਕੋਈ ਸਰਕਾਰ ਤੇ ਨਾ ਫਿਰ ਕੋਈ ਅਦਾਲਤ ਉਸ ਬੰਨ ਨੂੰ ਤੋੜ ਸਕੀ। ਸੋ ਉਸ ਦਾ ਇੱਕ ਨਵੇਕਲਾ ਯੋਗਦਾਨ ਹੈ। ਅਸੀਂ ਇਹ ਨਹੀਂ ਕਹਿੰਦੇ ਕਿ ਇਕੱਲਾ ਇਹੀ ਐਕਸ਼ਨ ਹੈ। ਭਾਈ ਬਲਵਿੰਦਰ ਸਿੰਘ ਜਟਾਣਾ ਨੇ 10 ਸਾਲ ਸੰਘਰਸ਼ ਲੜਿਆ, ਹੋਰ ਵੀ ਬਹੁਤ ਸਾਰੇ ਦੁਸ਼ਟ ਉਸਨੇ ਸੋਧੇ ਨੇ, ਪਰ ਇਹ ਜਿਹੜਾ ਇੱਕ ਉਸਦਾ ਕੰਮ ਸੀ, ਐਕਸ਼ਨ ਸੀ, ਇਹ ਰਹਿੰਦੀ ਦੁਨੀਆ ਤੱਕ ਪੰਜਾਬ ਤੇ ਪੰਥ ਦੇ ਜਿਹੜੇ ਨਾਲ ਜੁੜੇ ਲੋਕ ਨੇ, ਜਿਹੜੇ ਸੰਘਰਸ਼ ਨਾਲ ਜੁੜੇ ਲੋਕ ਨੇ, ਉਸ ਨੂੰ ਯਾਦ ਕਰਨਗੇ। ਅੱਜ ਉਹਦਾ ਬਲਵਿੰਦਰ ਸਿੰਘ ਜਟਾਣੇ ਦਾ ਨਾਂ ਜਿਹੜਾ ਇਸ ਐਕਸ਼ਨ ਦੇ ਨਾਲ ਜੁੜ ਗਿਆ ਔਰ ਅੱਜ ਦੁਨੀਆ ਜਾਣਦੀ ਹੈ ਕਿ SYL ਦਾ ਮੁੱਦਾ ਕੀ ਹੈ ਤੇ ਬਲਵਿੰਦਰ ਸਿੰਘ ਜਟਾਣਾ ਕੌਣ ਹਨ। ਜਿਸ ਪਰਿਵਾਰ ਦੇ ਜੀਆਂ ਨੂੰ ਉਸ ਵੇਲੇ ਦੇ ਬੁੱਚੜ ਪੁਲਿਸ ਅਫਸਰ ਸੁਮੇਧ ਸਿੰਘ ਸੈਣੀ ਨੇ ਆਪਣੇ ਸਰਕਾਰੀ ਤੇ ਗੈਰ ਸਰਕਾਰੀ ਟਾਊਟਾਂ ਤੇ ਕਰਿੰਦਿਆਂ ਕੋਲੋਂ ਸ਼ਹੀਦ ਕਰਵਾਇਆ ਸੀ, ਅੱਜ ਉਸ ਪਰਿਵਾਰ ਦੇ ਜੀਅ ਵੀ ਇੱਥੇ ਮੌਜੂਦ ਨੇ। ਪਰਿਵਾਰਾਂ ਦੇ ਸ਼ਹਾਦਤ ਤੋਂ ਬਾਅਦ ਤੇ ਆਪਣੀ ਸ਼ਹਾਦਤ ਤੋਂ ਪਹਿਲਾਂ 2 ਸਤੰਬਰ ਨੂੰ ਭਾਈ ਜਟਾਣਾ ਨਾਲ ਮੇਰੀ ਗੱਲ ਹੋਈ ਸੀ ਤਾਂ ਉਸ ਵੇਲੇ ਉਹ ਪੂਰੀ ਚੜ੍ਹਦੀ ਕਲਾ 'ਚ ਸੀ ਔਰ ਉਸ ਨੂੰ ਇਸ ਗੱਲ ਦਾ ਕੋਈ ਰੋਸ ਨਹੀਂ ਸੀ ਕਿ ਮੇਰਾ ਪਰਿਵਾਰ ਸ਼ਹੀਦ ਹੋ ਗਿਆ। ਉਸ ਨੂੰ ਇਸ ਗੱਲ ਦੀ ਤਸੱਲੀ ਸੀ, ਸਕੂਨ ਸੀ ਕਿ ਮੇਰੇ ਵਾਂਗ ਮੇਰਾ ਪਰਿਵਾਰ ਵੀ ਜਿਹੜਾ ਪੰਥ ਦੀ ਸੇਵਾ ਦੇ ਵਿੱਚ ਲੇਖੇ ਲੱਗ ਗਿਆ। ਭਾਈ ਚਰਨਜੀਤ ਸਿੰਘ ਚੰਨਾ ਦਾ ਵੀ ਬਹੁਤ ਵੱਡਾ ਰੋਲ ਹੈ। ਬੱਬਰ ਖਾਲਸਾ ਦੇ ਰਾਹੀਂ ਉਹਨਾਂ ਨੇ ਮਾਲਵਾ ਜ਼ੋਨ ਦੇ ਕਮਾਂਡਰ ਸੀ ਜਥੇਬੰਦੀ ਦੇ ਔਰ ਉਹਨਾਂ ਨੇ ਵੀ 10 ਸਾਲ ਸੇਵਾ ਨਿਭਾਈ ਹੈ। ਔਰ ਸਭ ਤੋਂ ਵੱਡੀ ਗੱਲ ਹੈ ਕਿ ਉਹ 1990 ਦੇ ਵਿੱਚ ਅਮਰੀਕਾ ਚਲੇ ਗਏ ਸੀ। ਅਮਰੀਕਾ ਜਾ ਕੇ ਉੱਥੇ ਰਹਿਣ ਤੇ ਵਸਣ ਤੋਂ ਬਾਅਦ ਵੀ ਉਹਨਾਂ ਨੂੰ ਜਿਹੜੀ ਪੰਥ ਦੀ ਪੀੜ ਤੜਫ ਹੈ ਉਹ ਵਾਪਸ ਖਿੱਚ ਲਿਆਈ। 1 ਸਾਲ ਬਾਅਦ ਹੀ ਉਹ ਪੰਜਾਬ ਵਾਪਸ ਆ ਗਏ ਆਪਣੇ ਜਿਗਰੀ ਯਾਰ ਭਾਈ ਜਟਾਣੇ ਦੇ ਨਾਲ। ਫਿਰ ਉਹ ਮੈਦਾਨੇ ਜੰਗ ਦੇ ਵਿੱਚ ਸੰਘਰਸ਼ ਦੇ ਵਿੱਚ ਉਤਰੇ ਔਰ ਦੋਨੇ ਦੋਸਤ, ਦੇਖੋ ਦੋਨਾਂ ਦੋਸਤਾਂ ਨੇ ਐਸੀ ਆਪਣੀ ਦੋਸਤੀ ਨਿਭਾਈ ਕਿ ਦੋਨੇ ਇਕੱਠੇ ਸ਼ਹੀਦ ਹੋਏ। ਜਦੋਂ ਇਹ ਨਾਕੇ ਤੋਂ ਨਿਕਲੇ ਨੇ ਤੇ ਪੁਲਿਸ ਨੇ ਗੱਡੀਆਂ ਪਿੱਛੇ ਲਾਈਆਂ ਤੇ ਗੱਡੀ ਇੱਕ ਮੋੜ ਤੇ ਜਦੋਂ ਪਿੰਡ ਵਾਲੇ ਮੋੜਨ ਲੱਗੇ ਤੇ ਗੱਡੀ ਪਲਟ ਗਈ। ਇੱਕ ਸਿੰਘ ਜ਼ਖਮੀ ਹੋ ਗਿਆ ਤੇ ਉਸਨੇ ਦੂਜੇ ਨੂੰ ਕਿਹਾ ਕਿ ਤੂੰ ਨਿਕਲ ਜਾ, ਪਰ ਉਹ ਦੂਸਰਾ ਸਿੰਘ ਕਹਿੰਦਾ ਮੈਂ ਤੈਨੂੰ ਛੱਡ ਕੇ ਨਹੀਂ ਜਾਣਾ। ਜੇ ਯਾਰੀ ਸਾਡੀ ਇਹ ਹੈ ਕਿ ਜੇ ਅਸੀਂ ਸੰਘਰਸ਼ ਵਿੱਚ ਇਕੱਠੇ ਹਾਂ ਤੇ ਹੁਣ ਸ਼ਹਾਦਤ ਵੀ ਇਕੱਠੇ ਪਾਵਾਂਗੇ ਤੇ ਦੋਨਾਂ ਨੇ ਸ਼ਹਾਦਤ ਵੀ ਉੱਥੇ ਦੋਨਾਂ ਨੇ ਇਕੱਠੀਆਂ। ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਵਿੱਚ ਇਹ ਸਮਾਗਮ 4 ਸਤੰਬਰ ਨੂੰ ਹੋਇਆ।
ਉਸ ਤੋਂ ਇੱਕ ਦਿਨ ਪਹਿਲਾਂ 3 ਸਤੰਬਰ ਨੂੰ ਚਮਕੌਰ ਸਾਹਿਬ ਦੇ ਵਿੱਚ ਗੁਰਦੁਆਰਾ ਕਤਲਗੜ੍ਹ ਸਾਹਿਬ ਵਿਖੇ ਯੂਥ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਭਾਈ ਬਲਵਿੰਦਰ ਸਿੰਘ ਜਟਾਣਾ ਅਤੇ ਭਾਈ ਚਰਨਜੀਤ ਸਿੰਘ ਚੰਨਾ ਦੀ ਯਾਦ ਦੇ ਵਿੱਚ ਉਹਨਾਂ ਦੀ ਸ਼ਹੀਦੀ ਦੀ ਯਾਦ ਦੇ ਵਿੱਚ ਜਿਹੜੇ ਸਮਾਗਮ ਨੇ ਉਹ ਕਰਵਾਏ ਗਏ, ਜਿਸ ਦੇ ਵਿੱਚ ਵੀ ਵੱਖ-ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਰੱਖੇ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਭਾਈ ਬਲਵਿੰਦਰ ਸਿੰਘ ਜਟਾਣੇ ਹੋਣਾ ਨੇ ਜਦੋਂ ਇਹ ਫੈਸਲਾ ਕੀਤਾ ਵੀ ਅਸੀਂ ਇੰਜੀਨੀਅਰ ਸੋਧੇ ਨੇ ਜਾਂ ਜਿਹੜੇ ਉੱਥੇ ਬਾਕੀ ਕੰਮ ਕਰਨ ਵਾਲੇ ਬੰਦੇ ਸੀ ਉਹਨਾਂ ਦਾ ਸੋਧਾ ਲਾਇਆ ਹੈ, ਬਹੁਤ ਲੋਕ ਇਹ ਸਵਾਲ ਕਰਦੇ ਨੇ ਵੀ ਉਹਨਾਂ ਨੇ ਜ਼ੁਲਮ ਕੀਤਾ ਹੈ, ਉਹ ਤੇ ਸਰਕਾਰ ਦੇ ਕਰਿੰਦੇ ਸਨ, ਉਹਨਾਂ ਨੂੰ ਨਹੀਂ ਸੀ ਮਾਰਨਾ ਚਾਹੀਦਾ। ਅਸੀਂ ਉਹਨਾਂ ਨੂੰ ਇਹ ਸਵਾਲ ਕਰਦੇ ਹਾਂ ਵੀ ਜੇ ਉਹ ਸਰਕਾਰ ਦੇ ਕਰਿੰਦੇ ਸਨ ਤੇ ਉਹਨਾਂ ਨੂੰ ਕਹੋ ਵੀ ਤੁਸੀਂ ਚੀਨ ਦੇ ਕਿਸੇ ਇਲਾਕੇ ਦੇ ਵਿੱਚ ਜਾ ਕੇ ਕੋਈ ਨਹਿਰ ਕੱਢ ਕੇ ਵਿਖਾਓ। ਚੀਨ ਦੀ ਫੌਜ ਤੁਹਾਨੂੰ ਉੱਥੇ ਗੋਲੀਆਂ ਨਹੀਂ ਮਾਰੂਗੀ ਤੇ ਹੋਰ ਕੀ ਕਰੂ। ਸਾਡਾ ਕਹਿਣ ਦਾ ਭਾਵ ਇਹ ਹੈ ਵੀ ਪੰਜਾਬ ਨੂੰ ਜਦੋਂ ਅਸੀਂ ਵੇਖਣਾ ਹੈ, ਅਸੀਂ ਇਹ ਵੇਖਣਾ ਵੀ ਪੰਜਾਬ ਇੱਕ ਸੋਵਰਨ ਮੁਲਕ ਹੈ, ਆਜ਼ਾਦ ਮੁਲਕ ਹੈ, ਤੇ ਇੱਥੇ ਹਿੰਦੁਸਤਾਨ ਦੇ ਇੰਜੀਨੀਅਰ ਆ ਕੇ ਬਾਹਰੋਂ ਤੇ ਸਾਡਾ ਪਾਣੀ ਲੁੱਟਣ ਦੀ ਸਾਜ਼ਿਸ਼ ਦੇ ਨਾਲ ਇੱਥੇ ਨਹਿਰਾਂ ਕੱਢਦੇ ਨੇ, ਨਹਿਰਾਂ ਦੀ ਖੁਦਾਈ ਕਰਦੇ ਨੇ ਤੇ ਪਾਣੀ ਲੁੱਟ ਕੇ ਲੈ ਕੇ ਜਾਂਦੇ ਨੇ। ਕਿ 1947 ਜਿਹੜਾ ਆਜ਼ਾਦੀ ਦਾ ਢੰਡੋਰਾ ਪਿੱਟ ਰਹੀ ਹੈ ਇਸ ਦੇਸ਼ ਦੀ ਹਕੂਮਤ, ਅਸਲ ਵਿੱਚ ਤੁਹਾਨੂੰ ਕਿਹਾ ਗਿਆ ਕਿ ਤੁਸੀਂ ਇੱਕ ਜਰਾਇਮ ਪੇਸ਼ਾ ਕੌਮ ਹੋ। 1947 ਚ ਇਹ ਸਾਡੀ ਲੜਾਈ ਹੈ। ਫਿਰ ਤੁਹਾਨੂੰ 1950 ਚ ਕਿਹਾ ਗਿਆ ਕਿ ਤੁਸੀਂ ਹਿੰਦੂ ਕੌਮ ਦਾ ਇੱਕ ਹਿੱਸਾ ਹੋ। ਇਹ ਸਾਡੀ ਲੜਾਈ ਹੈ। ਅਗਲੇ ਸਾਲ ਚਾਹੇ ਉਹ 66, ਚਾਹੇ ਉਹ 73, ਚਾਹੇ ਉਹ 78, ਫਿਰ 84 ਤੋਂ 95 ਆ ਜਿਹੜਾ ਸਾਰਾ ਸਮਾਂ ਇਹ ਸਾਡੀ ਲੜਾਈ ਦੇ ਪੜਾਅ ਨੇ। ਅਸੀਂ ਕੋਈ ਗੱਲ ਯਾਦ ਰੱਖਣੀ ਹੈ ਕਿ ਸਾਡੀ ਹਿੰਦ ਹਕੂਮਤ ਦੇ ਨਾਲ ਲੜਾਈ ਚੱਲ ਰਹੀ ਹੈ। ਜੋ ਸਾਡੇ ਨਾਲ ਸਮਝੌਤਾ 1947 ਚ ਕੀਤਾ ਗਿਆ ਸੀ, ਉਹ 1947 ਚ ਹੀ ਤੋੜ ਦਿੱਤਾ ਗਿਆ ਸੀ। ਪ੍ਰੈਕਟੀਕਲੀ ਅਸੀਂ ਉਸ ਦਿਨ ਦੇ ਹੀ ਲੜ ਰਹੇ ਹਾਂ। ਰੂਪ ਅਲੱਗ-ਅਲੱਗ ਨੇ। ਹੁਣ ਕੇਵਲ ਇੱਕੋ ਬੇਨਤੀ ਹੈ, ਗੱਦਾਰਾਂ ਨੂੰ ਪਛਾਣੀਏ। ਗੱਦਾਰ ਸਾਡੇ ਕੋਲ ਦੋ ਤਰ੍ਹਾਂ ਦੇ ਨੇ। ਇੱਕ ਉਹ ਜੋ ਸਾਡੇ ਵਰਗੇ ਦਿਸਦੇ ਨੇ, ਜਿਨ੍ਹਾਂ ਚੋਂ ਬਾਦਲ ਪ੍ਰਮੁੱਖ ਹੈ, ਅਮਰਿੰਦਰ ਪ੍ਰਮੁੱਖ ਹੈ, ਹੋਰ ਬੜੇ ਬਰਨਾਲੇ ਵਰਗੇ, ਬੜੀ ਲੰਬੀ ਲਿਸਟ ਹੈ, ਸਾਰੀਆਂ ਅਖਬਾਰਾਂ 'ਚ ਖੜੀ ਹੈ। 4 ਵੱਡੀਆਂ ਰਾਸ਼ਟਰਵਾਦੀ ਧਿਰਾਂ, ਬਾਦਲ, ਕਾਂਗਰਸ, ਆਪ, ਬੀਜੇਪੀ, ਕਾਮਰੇਡ, ਇਹ ਤੁਹਾਡੇ ਦੁਸ਼ਮਣ ਨੇ। ਇਹ ਅੱਡ-ਅੱਡ ਰੂਪ ਦੇ ਵਿੱਚ ਤੁਹਾਡੇ ਨਾਲ ਸੌਦੇਬਾਜ਼ੀ ਕਰਨ ਆਉਂਦੇ ਨੇ। ਤੇ ਆ ਜਿਹੜੇ ਇੱਥੇ ਅੱਜ ਆਏ ਹੋ ਨਾ, ਇਹ ਜ਼ਰੂਰ ਸੋਚਿਓ ਕਿ ਅੱਜ ਹਰ ਦੁਨੀਆ ਸਵੇਰੇ ਉੱਠ ਕੇ ਆਪਣੇ ਆਪਣੇ ਕੰਮ ਨੂੰ ਗਈ ਹੈ। ਤੁਸੀਂ ਇੱਧਰ ਨੂੰ ਆਏ ਹੋ। ਪਿਛਲੇ 45 ਸਾਲ ਤੋਂ ਆ ਰਹੇ ਹੋ। ਗਿਣਤੀ ਘਟਦੀ ਵੱਧਦੀ ਰਹਿੰਦੀ ਹੈ। ਲੜਾਈ ਜਾਰੀ ਹੈ ਤੇ ਮੁੱਕਣ ਤੱਕ ਜਾਰੀ ਰਹੇਗੀ। ਭਾਰਤ ਦੇ ਵਿੱਚ ਘੱਟ ਗਿਣਤੀਆਂ ਦੇ ਉੱਤੇ ਹਮਲੇ ਕੋਈ ਨਵੀਂ ਗੱਲ ਨਹੀਂ। ਹਰ ਰੋਜ਼ ਅਖਬਾਰਾਂ ਦੇ ਵਿੱਚ ਕਈ ਖਬਰਾਂ ਇਸ ਤਰ੍ਹਾਂ ਦੇ ਹਮਲਿਆਂ ਦੀਆਂ ਛਪਦੀਆਂ ਨੇ। ਇਸੇ ਤਰ੍ਹਾਂ ਦਾ ਮਾਮਲਾ ਇੱਕ ਹਰਿਆਣਾ ਦੇ ਵਿੱਚ ਸਾਹਮਣੇ ਆਇਆ, ਜਿੱਥੇ ਕੁਰੂਕਸ਼ੇਤਰ ਦੇ ਵਿੱਚ ਇਸਮਾਇਲਾਬਾਦ ਜਿਹੜਾ ਇਲਾਕਾ ਆ, ਉੱਥੇ ਜਿਹੜਾ ਨੈਸ਼ਨਲ ਹਾਈਵੇ ਆ, ਉਸ ਦੇ ਉੱਤੇ ਇੱਕ ਢਾਬੇ ਦੇ ਉੱਤੇ ਇੱਕ ਸਿੱਖ ਪਰਿਵਾਰ ਦੇ ਨਾਲ ਕੁੱਟਮਾਰ ਕੀਤੀ ਗਈ ਹੈ। ਇਹ ਸਿੱਖ ਪਰਿਵਾਰ ਦੱਸਿਆ ਜਾ ਰਿਹਾ ਕਿ ਇਹ ਨਾਂਦੇੜ ਤੋਂ ਵਾਪਸ ਪੰਜਾਬ ਪਰਤ ਰਹੇ ਸੀ, ਹਜ਼ੂਰ ਸਾਹਿਬ ਤੋਂ ਦਰਸ਼ਨ ਕਰਕੇ ਪੰਜਾਬ ਪਰਤ ਰਹੇ ਸੀ, ਤੇ ਉੱਥੇ ਢਾਬੇ ਦੇ ਮਾਲਕ ਵੱਲੋਂ ਰੱਖੇ ਗੁੰਡਿਆਂ ਦੇ ਵੱਲੋਂ ਇਸ ਸਿੱਖ ਪਰਿਵਾਰ ਦੇ ਨਾਲ ਕੁੱਟਮਾਰ ਕੀਤੀ ਗਈ। ਜਿਸ ਤੋਂ ਬਾਅਦ ਜਦੋਂ ਇਹ ਵੀਡੀਓਜ਼ ਵਾਇਰਲ ਹੋਈਆਂ ਨੇ ਤਾਂ ਉਸ ਤੋਂ ਬਾਅਦ ਉੱਥੇ ਜਿਹੜੇ ਹਰਿਆਣੇ ਦੇ ਸਿੱਖ ਨੇ, ਮਨੋਜ ਸਿੰਘ ਦੂਹਨ ਤੇ ਹੋਰ ਸਿੱਖ ਜਿਹੜੇ ਆ ਮੌਕੇ ਤੇ ਪਹੁੰਚੇ ਤੇ ਫਿਰ ਜਿਹੜੇ ਦੋਸ਼ੀ ਨੇ ਜਿਨ੍ਹਾਂ ਨੇ ਕੁੱਟਮਾਰ ਕੀਤੀ ਸੀ ਉਹਨਾਂ ਦੇ ਉੱਤੇ ਮਾਮਲਾ ਦਰਜ ਕਰਵਾਇਆ ਗਿਆ ਤੇ 2 ਦੋਸ਼ੀਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ। ਭਾਰਤ ਵਿੱਚ ਘੱਟ ਗਿਣਤੀਆਂ ਨਾਲ ਬਦਸਲੂਕੀ ਅਤੇ ਕੁੱਟਮਾਰ ਦੀਆਂ ਘਟਨਾਵਾਂ ਨਿੱਤ ਹੀ ਵੇਖਣ ਨੂੰ ਮਿਲਦੀਆਂ ਹਨ। ਬੀਤੇ ਕੱਲ੍ਹ ਅਜਿਹੀ ਹੀ ਘਟਨਾ ਹਰਿਆਣਾ ਦੇ ਕੁਰੂਕਸ਼ੇਤਰ ਇਸਮਾਇਲਾਬਾਦ ਤੋਂ ਸਾਹਮਣੇ ਆਈ ਹੈ। ਇੱਥੋਂ ਦੇ ਹੀ ਨੀਲਕੰਠ ਨਾਂ ਦੇ ਢਾਬੇ ਦੇ ਗੁੰਡਿਆਂ ਵੱਲੋਂ ਨਾਂਦੇੜ ਅਤੇ ਹਜ਼ੂਰ ਸਾਹਿਬ ਤੋਂ ਵਾਪਸ ਪਰਤ ਰਹੇ ਸਿੱਖ ਪਰਿਵਾਰ ਨਾਲ ਕੁੱਟਮਾਰ ਕੀਤੀ ਗਈ ਅਤੇ ਧਰਮ ਦੇ ਆਧਾਰ ਤੇ ਬੁਰਾ ਭਲਾ ਕਿਹਾ ਗਿਆ।
ਇਸ ਘਟਨਾ ਦੀ ਖਬਰ ਮਿਲਦੇ ਹੀ ਭਾਰੀ ਗਿਣਤੀ ਵਿੱਚ ਸਿੱਖ ਸੰਗਤਾਂ ਘਟਨਾ ਵਾਲੀ ਥਾਂ ਇਸਮਾਈਲਾਬਾਦ ਪਹੁੰਚੀਆਂ ਅਤੇ ਢਾਬੇ ਅਤੇ ਉਸਦੇ ਗੁੰਡਿਆਂ ਖਿਲਾਫ FIR ਦਰਜ ਕਰਵਾਈ ਗਈ। ਕੇਸ ਦਰਜ ਹੋਣ ਮਗਰੋਂ 2 ਦੋਸ਼ੀਆਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਅਤੇ ਬਾਕੀਆਂ ਨੂੰ ਵੀ ਗ੍ਰਿਫਤਾਰ ਕਰਨ ਦਾ DSP ਇਸਮਾਈਲਾਬਾਦ ਨੇ ਭਰੋਸਾ ਦਿਵਾਇਆ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਅੱਜ ਚੰਡੀਗੜ੍ਹ ਦੇ ਵਿੱਚ ਗਿਆਨੀ ਗੁਰਦੇਵ ਸਿੰਘ ਜੀ ਦੀ ਯਾਦ ਦੇ ਵਿੱਚ ਇੱਕ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਦਾ ਸਿਰਲੇਖ ਰੱਖਿਆ ਗਿਆ ਸੀ ਜਮਹੂਰੀਅਤ ਬਹਾਲ ਸੈਮੀਨਾਰ। ਇਹ ਸੈਮੀਨਾਰ ਪ੍ਰਮੁੱਖ ਰੂਪ ਦੇ ਵਿੱਚ ਜਿਹੜੀ ਸਿੱਖਾਂ ਦੀ ਇੱਕ ਵੱਡਾ ਸਿੱਖਾਂ ਦਾ ਇੰਸਟੀਚਿਊਟ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਸ ਦੇ ਵਿੱਚ ਜਮਹੂਰੀਅਤ ਬਹਾਲ ਕਰਾਉਣ ਦੀ ਮੰਗ ਨੂੰ ਲੈ ਕੇ ਕਰਵਾਇਆ ਗਿਆ ਤੇ ਇਸ ਦਾ ਜਿਹੜਾ ਪੋਸਟਰ ਸੀ ਉਸ ਦੇ ਉੱਤੇ ਵੀ ਸਾਫ਼ ਸੰਕੇਤ ਦਿੱਤਾ ਗਿਆ ਸੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਕਿ ਜਿਹੜੀ ਭਾਰਤ ਦੀ ਪਾਰਲੀਮੈਂਟ ਆ ਉਸ ਦੀ 1947 ਤੋਂ ਬਾਅਦ 17 ਵਾਰ ਚੋਣ ਹੋ ਚੁੱਕੀ ਆ, ਪਰ ਸਿੱਖਾਂ ਦੀ ਜਿਹੜੀ ਇਹ ਪਾਰਲੀਮੈਂਟ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸ ਦੀ ਮਹਿਜ਼ 8 ਵਾਰ ਜਿਹੜੀ ਆ 1947 ਤੋਂ ਬਾਅਦ ਚੋਣ ਹੋਈ ਆ ਤੇ 11 ਸਾਲ ਹੋ ਚੁੱਕੇ ਨੇ। ਹੁਣ 11 ਸਾਲਾਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਨਹੀਂ ਹੋਈ ਤਾਂ ਜਿਹੜੀ ਸਿੰਘ ਸਭਾ ਲਹਿਰ ਆ ਉਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਲਿਆਉਣ ਦੀ ਜਿਹੜੀ ਮੋਢੀ ਲਹਿਰ ਕਿਹਾ ਜਾਂਦਾ ਹੈ ਤੇ ਉਸੇ ਲਹਿਰ ਨੂੰ ਆਧਾਰ ਬਣਾ ਕੇ ਹੁਣ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਇਹ ਵਿਚਾਰ ਸੰਗਤਾਂ ਦੇ ਵਿੱਚ ਸਿੱਖ ਸਮਾਜ ਦੇ ਵਿੱਚ ਲਿਜਾਇਆ ਜਾ ਰਿਹਾ ਹੈ ਕਿ ਆਖਰ ਕਿਉਂ ਸਿੱਖਾਂ ਦੀ ਇਸ ਜਿਹੜੀ ਵੱਡੀ ਇੱਕ ਸੰਸਥਾ ਆ ਉਸ ਦੀ ਚੋਣ ਭਾਰਤ ਸਰਕਾਰ ਕਿਉਂ ਨਹੀਂ ਕਰਵਾ ਰਹੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਗਿਆਨੀ ਦਿੱਤ ਸਿੰਘ ਜਿਹੜੇ ਸਿੰਘ ਸਭਾ ਲਹਿਰ ਦੇ ਮੋਢੀ ਸੀਗੇ ਪ੍ਰੋਫੈਸਰ ਗੁਰਮੁਖ ਸਿੰਘ ਨਾਲ, ਜਿਨ੍ਹਾਂ ਨੇ ਖਾਲਸਾ ਅਖਬਾਰ ਤੋਰਿਆ ਸੀਗਾ ਔਰ ਸਿੱਖਾਂ ਨੂੰ ਪ੍ਰੇਰਿਤ ਕਰਕੇ ਆਪਣੇ ਗੁਰੂ ਘਰਾਂ ਦੀ ਆਜ਼ਾਦੀ ਔਰ ਹੱਕਾਂ ਦੇ ਉੱਤੇ ਪਹਿਰਾ ਦੇਣ ਵਾਸਤੇ ਉਹਨਾਂ ਨੇ ਸਾਡੇ ਕੌਮ ਨੂੰ ਜਾਗਰੂਕ ਕੀਤਾ ਸੀਗਾ। ਉਹਨਾਂ ਦੀ ਯਾਦ 'ਚ ਜੋ ਅੱਜ ਦੀ ਮੌਜੂਦਾ ਸਥਿਤੀ ਹੈ ਜਿਹਦੇ ਵਿੱਚ ਸਾਡੇ ਗੁਰੂ ਘਰਾਂ ਦੇ ਵਿੱਚ ਕੁੜੈਤਾਂ ਜਿਵੇਂ 328 ਸਰੂਪ, ਬਰਗਾੜੀ ਦੇ ਮਸਲੇ, ਜ਼ਮੀਨਾਂ ਜਾਇਦਾਦ ਦੀਆਂ ਜਿਹੜੀਆਂ ਚੋਰੀਆਂ ਹੋ ਰਹੀਆਂ ਹੈਗੀਆਂ, ਉਹਨਾਂ ਨੂੰ ਮੁੱਖ ਰੱਖਦੇ ਜੋ ਭਾਰਤ ਸਰਕਾਰ ਨੇ ਸਾਡੀ ਜਮਹੂਰੀਅਤ ਬਿਲਕੁਲ ਰੱਦ ਕੀਤੀ ਹੋਈ ਹੈ, ਜਿਸ ਕਰਕੇ ਮਹੰਤਾਂ ਦੇ ਰੂਪ ਦੇ ਵਿੱਚ, ਮਸੰਦਾਂ ਦੇ ਰੂਪ ਦੇ ਵਿੱਚ ਅੱਜ ਅਕਾਲ ਤਖਤ ਦੇ ਜਥੇਦਾਰ ਔਰ ਜਿਹੜੇ ਪ੍ਰਧਾਨ ਹੈਗੇ SGPC ਦੇ ਬੇਬੁਨਿਆਦ ਉਹਨਾਂ ਦੀ ਚੋਣ ਨਹੀਂ ਹੋਈ। 11 ਸਾਲ ਹੋ ਗਏ ਉਹਨਾਂ ਨੇ ਅੱਜ ਸਾਡੇ ਉੱਤੇ ਇਹ ਰਾਜ ਕੀਤਾ ਹੋਇਆ ਜਿਹਦੇ ਵਿੱਚ ਗੁਰੂ ਸਾਹਿਬ ਆਪ ਸੁਰੱਖਿਅਤ ਨਹੀਂ ਹੈਗੇ, ਉਹਨਾਂ ਦੇ ਅੰਗ ਪਾੜ ਕੇ ਸਾੜ ਕੇ ਗੰਦੀਆਂ ਨਾਲੀਆਂ 'ਚ ਸੁੱਟੇ ਜਾ ਰਹੇ ਹੈ। 328 ਸਰੂਪ ਉਹਨਾਂ ਦੇ ਲਾਪਤਾ ਤੇ ਗਾਇਬ ਹੋਏ ਹੈ ਔਰ ਸਾਨੂੰ ਕਿਸੇ ਵੀ ਪੱਖੋਂ ਇਨਸਾਫ ਨਹੀਂ ਮਿਲ ਰਿਹਾ, ਨਾ ਸਾਨੂੰ ਲੈਜਿਸਲੇਚਰ ਤੋਂ ਨਾ ਐਗਜ਼ੈਕਟਿਵ ਤੋਂ, ਤੇ ਸ਼ਰਮ ਦੀ ਗੱਲ ਹੈ ਨਾ ਹੀ ਸਾਨੂੰ ਜੁਡੀਸ਼ਰੀ ਨੇ ਕੋਈ ਇਹਦੇ 'ਚ ਰਿਲੀਫ ਦਿੱਤੀ ਹੈ। ਪੰਜਾਬ ਦੇ ਵਿੱਚ ਬੀਤੇ ਦਿਨੀ ਸਿੱਖ ਅਤੇ ਈਸਾਈ ਭਾਈਚਾਰੇ ਦਰਮਿਆਨ ਟਕਰਾਅ ਦੀ ਸਥਿਤੀ ਬਣਦੀ ਨਜ਼ਰ ਆ ਰਹੀ ਸੀ, ਪਰ ਦਰਅਸਲ ਇਹ ਟਕਰਾਅ ਸਿੱਖ ਅਤੇ ਈਸਾਈ ਭਾਈਚਾਰੇ ਦੇ ਦਰਮਿਆਨ ਕਿਸੇ ਵੀ ਤਰ੍ਹਾਂ ਦਾ ਨਹੀਂ ਸੀ, ਬਲਕਿ ਈਸਾਈ ਭਾਈਚਾਰੇ ਦਾ ਨਾਮ ਵਰਤ ਕੇ ਜਿਵੇਂ ਕੁਝ ਡੇਰੇਦਾਰ ਜਿਹੜੇ ਆ ਈਸਾਈ ਧਰਮ ਦੀ ਆੜ ਲੈ ਕੇ ਤੇ ਭਰਮ ਫੈਲਾ ਰਹੇ ਨੇ, ਲੋਕਾਂ ਨੂੰ ਲਾਲਚ ਦੇ ਕੇ ਜਾਂ ਲੋਕਾਂ ਨੂੰ ਕੋਈ ਦੈਵੀ ਸ਼ਕਤੀਆਂ ਦਾ ਨਾਲ ਭਰਮਾ ਕੇ ਜਿਹੜਾ ਆ ਉਹ ਆਪਣੇ ਜਾਲ ਵਿੱਚ ਫਸਾ ਰਹੇ ਨੇ। ਉਸ ਦੇ ਖਿਲਾਫ ਜਿਹੜਾ ਸਿੱਖ ਧਾਰਮਿਕ ਸੰਸਥਾਵਾਂ ਜਿਹੜੀਆਂ ਨੇ ਉਹਨਾਂ ਨੇ ਇੱਕ ਕਈ ਥਾਵਾਂ ਦੇ ਉੱਤੇ ਕਾਰਵਾਈਆਂ ਜਿਹੜੀਆਂ ਉਲੀਕੀਆਂ। ਹਾਲਾਂਕਿ ਕਈ ਸਾਲਾਂ ਤੋਂ ਜਿਹੜਾ ਇਹ ਈਸਾਈ ਪਾਦਰੀਆਂ ਦਾ ਜਿਹੜਾ ਇੱਕ ਡੇਰੇਦਾਰਾਂ ਦਾ ਰੂਪ ਆ ਉਹਨਾਂ ਦਾ ਜਿਹੜਾ ਇਹ ਕੰਮਕਾਜ ਆ ਪੰਜਾਬ ਦੇ ਵਿੱਚ ਚੱਲ ਰਿਹਾ ਹੈ, ਪਰ ਪਿਛਲੇ ਦਿਨੀ ਕਈ ਥਾਵਾਂ ਦੇ ਉੱਤੇ ਟਕਰਾਅ ਦੀ ਸਥਿਤੀ ਵੀ ਬਣੀ ਤੇ ਉਸ ਦੇ ਚੱਲਦਿਆਂ ਹੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਹੋਰ ਸਿੱਖ ਸੰਸਥਾਵਾਂ ਅਤੇ ਈਸਾਈ ਧਰਮ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਦੀ ਇੱਕ ਬੰਦ ਕਮਰਾ ਮੀਟਿੰਗ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਈ। ਇਸ ਮੀਟਿੰਗ ਦੇ ਵਿੱਚ ਇਹ ਸਾਰੀਆਂ ਵਿਚਾਰਾਂ ਕੀਤੀਆਂ ਗਈਆਂ ਕਿ ਜੋ ਟਕਰਾਅ ਈਸਾਈ ਅਤੇ ਸਿੱਖ ਭਾਈਚਾਰੇ ਦੇ ਦਰਮਿਆਨ ਬਣਾਇਆ ਜਾ ਰਿਹਾ ਉਸ ਦੇ ਪਿੱਛੇ ਕੀ ਕਾਰਨ ਨੇ ਤੇ ਜਿਹੜੇ ਇਹ ਡੇਰੇਦਾਰ ਪਾਦਰੀ ਨੇ ਪੰਜਾਬ ਦੇ ਵਿੱਚ ਜਿਹੜੇ ਈਸਾਈ ਧਰਮ ਦੀ ਆੜ ਲੈ ਕੇ ਆਪਣਾ ਧੰਦਾ ਚਲਾ ਰਹੇ ਨੇ ਉਹਨਾਂ ਵੱਲੋਂ ਜਿਹੜੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਦੇ ਸਬੂਤ ਵੀ ਜਿਹੜੇ ਈਸਾਈ ਧਰਮ ਦੇ ਨੁਮਾਇੰਦੇ ਨੇ ਉਹਨਾਂ ਦੇ ਅੱਗੇ ਪੇਸ਼ ਕੀਤੇ ਗਏ ਤੇ ਜਿਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਅਤੇ ਈਸਾਈ ਧਰਮ ਦੇ ਨੁਮਾਇੰਦਿਆਂ ਨੇ ਇਹ ਗੱਲ ਸਪਸ਼ਟ ਕੀਤੀ ਕਿ ਜਿਹੜੇ ਲੋਕ ਨੇ ਇਹ ਡੇਰੇਦਾਰ ਨੇ ਇਹ ਈਸਾਈ ਧਰਮ ਦੀ ਆੜ ਲੈ ਕੇ ਆਪਣਾ ਧੰਦਾ ਚਲਾ ਰਹੇ ਨੇ ਤੇ ਉਹਨਾਂ ਨੇ ਦੋਵਾਂ ਭਾਈਚਾਰਿਆਂ ਦੀ ਜਿਹੜੀ ਸਾਂਝ ਆ ਉਸ ਨੂੰ ਪੰਜਾਬ ਦੇ ਵਿੱਚ ਬਰਕਰਾਰ ਰੱਖਣ ਦੀ ਗੱਲ ਕਹੀ। ਲਗਾਤਾਰ ਈਸਾਈ ਪਾਦਰੀਆਂ ਵੱਲੋਂ ਸਿੱਖਾਂ ਦੇ ਧਰਮ ਪਰਿਵਰਤਨ ਦੇ ਮਸਲੇ ਤੇ ਸ਼੍ਰੋਮਣੀ ਕਮੇਟੀ ਹੁਣ ਹਰਕਤ ਵਿੱਚ ਆਈ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਐਂਗਲੀਕਨ ਚਰਚ ਦੇ ਵਿਸ਼ਪ ਤੇ ਪਾਦਰੀਆਂ ਵੱਲੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਬੰਦ ਕਮਰਾ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਸਿੰਘ ਸਹਿਬਾਨ ਨੇ ਧਰਮ ਪਰਿਵਰਤਨ ਦੇ ਮਸਲੇ ਤੇ ਇਤਰਾਜ਼ ਜਤਾਇਆ।
ਭਾਰਤ ਦੀ ਸਕੱਤਰ ਸਿਸਟਰ ਮਧੁਲਿਕਾ ਜੋਇਸ, ਵਿਸ਼ਵ ਜੋਹਨ, ਪੰਜਾਬ ਦੇ ਸਕੱਤਰ ਰੋਬਿਨ ਰਿਚਰਡ ਅਤੇ ਪ੍ਰਬੰਧਕੀ ਸਕੱਤਰ ਗੁਰਲਾਲ ਸਿੰਘ ਨੇ ਕਿਹਾ ਕਿ ਕੁਝ ਸ਼ਰਾਰਤੀ ਅਨਸਰ ਈਸਾਈ ਧਰਮ ਨੂੰ ਵਰਤ ਕੇ ਸਿੱਖਾਂ ਅਤੇ ਈਸਾਈਆਂ ਵਿੱਚ ਫੁੱਟ ਪਾਉਣਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਕੁਝ ਲੋਕ ਦੂਜਿਆਂ ਦੇ ਇਸ਼ਾਰੇ ਤੇ ਅਜਿਹਾ ਕਰ ਰਹੇ ਹਨ ਜਿਨ੍ਹਾਂ ਨੂੰ ਬਾਹਰੋਂ ਫੰਡਿੰਗ ਹੁੰਦੀ ਹੈ। ਈਸਾਈ ਭਾਈਚਾਰੇ ਵੱਲੋਂ ਖੋਲ੍ਹੇ ਗਏ ਹਸਪਤਾਲਾਂ ਵਿੱਚ ਗਰੀਬ ਲੋਕਾਂ ਨੂੰ ਮਦਦ ਦਾ ਲਾਲਚ ਦੇ ਕੇ ਉਹਨਾਂ ਨੂੰ ਧਰਮ ਪਰਿਵਰਤਨ ਲਈ ਉਕਸਾਉਣ ਬਾਰੇ ਪੁੱਛਣ ਤੇ ਉਹਨਾਂ ਨੇ ਉੱਤਰ ਦਿੱਤਾ ਕਿ ਉਹਨਾਂ ਦਾ ਧਰਮ ਅਜਿਹਾ ਕਰਨ ਦੇ ਬਿਲਕੁਲ ਖਿਲਾਫ ਹੈ ਅਤੇ ਇਸ ਦੀ इजाजत नहीं देता। कभी किसी को फोर्सफुली कन्वर्जन के लिए अप्रिशिएट नहीं करता है, जो कि आप बाइबल में भी देखेंगे कि फोर्सफुली किसी को अपने साथ में बिठाना भी गलत है। अगर आपके साथ आकर के कोई बैठना चाहता है, आपको समझना चाहता है तो वो वेलकम है, पर कोई आप जबरदस्ती किसी को डिसग्रेस करके, किसी के रिलीजन के बारे में गलत भड़का करके आप ये काम करेंगे तो आप गलत कर रहे हैं। किसी को हेल्प के नाते अगर आप कन्वर्ट कर रहे हैं तो वो गलत है। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਇਸ ਸੰਬੰਧੀ ਸ਼ਿਕਾਇਤਾਂ ਆਈਆਂ ਹਨ ਕਿ ਸਰਹੱਦੀ ਇਲਾਕੇ ਖਾਸ ਕਰਕੇ ਅੰਮ੍ਰਿਤਸਰ 'ਚ ਪਾਦਰੀਆਂ ਵੱਲੋਂ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਲਾਲਚ ਤੇ ਡਰਾਵੇ ਦੇ ਕੇ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ ਹੈ। ਬੱਚਿਆਂ ਨੂੰ ਦੇਗ ਲੈਣ ਤੋਂ ਰੋਕਿਆ ਜਾ ਰਿਹਾ ਹੈ। ਸਕੂਲਾਂ ਵਿੱਚ ਪੰਜਾਬੀ ਪੜ੍ਹਨ ਤੇ ਪਾਬੰਦੀ ਲਗਾਈ ਜਾ ਰਹੀ ਹੈ। ਗੁਰੂ ਗ੍ਰੰਥ ਸਾਹਿਬ ਖਿਲਾਫ ਘਟੀਆ ਸ਼ਬਦਾਵਲੀ ਵਰਤੀ ਜਾ ਰਹੀ ਹੈ ਅਤੇ ਗੁਟਕੇ ਅਤੇ ਪੋਥੀਆਂ ਨੂੰ ਸ਼ੈਤਾਨ ਦੀਆਂ ਕਿਤਾਬਾਂ ਕਹਿ ਕੇ ਭੰਡਿਆ ਜਾ ਰਿਹਾ ਹੈ। ਮੀਟਿੰਗ ਤੋਂ ਬਾਅਦ ਹੋਈ ਸਾਂਝੀ ਪ੍ਰੈਸ ਕਾਨਫਰੰਸ ਰਾਹੀਂ ਉਹਨਾਂ ਨੇ ਆਪਸੀ ਏਕਤਾ ਅਤੇ ਭਾਈਚਾਰਕ ਸਾਂਝ ਮਜ਼ਬੂਤ ਕਰਨ ਤੇ ਜ਼ੋਰ ਦਿੱਤਾ। ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਵੀ ਧਰਮ ਪਰਿਵਰਤਨ ਦੇ ਮੁੱਦੇ ਤੇ ਸੁਹਿਰਦ ਹੋਣ ਲਈ ਕਿਹਾ ਹੈ। ਭਾਰਤ ਪਾਕਿਸਤਾਨ ਦਾ ਮੈਚ ਇੱਕ ਮੈਚ ਨਾ ਹੋ ਕੇ ਇੱਕ ਰਾਜਨੀਤਿਕ ਜਿਹੜੀ ਜੱਦੋ-ਜਹਿਦ ਆ ਉਹ ਵੀ ਇਸ ਮੈਚ ਦੇ ਵਿੱਚੋਂ ਵਾਰ-ਵਾਰ ਦੇਖਣ ਨੂੰ ਮਿਲਦੀ ਹੁੰਦੀ ਹੈ। ਤੇ ਹੁਣ ਏਸ਼ੀਆ ਕੱਪ ਚੱਲ ਰਿਹਾ, ਜਿੱਥੇ ਬੀਤੇ ਕੱਲ੍ਹ ਭਾਰਤ ਤੇ ਪਾਕਿਸਤਾਨ ਦਾ ਮੈਚ ਸੀ ਤੇ ਜਿਵੇਂ ਪਹਿਲਾ ਮੈਚ ਸੀ ਜਿਹੜਾ ਉਸ ਦੇ ਵਿੱਚ ਭਾਰਤ ਜੇਤੂ ਰਿਹਾ ਸੀ, ਪਰ ਬੀਤੇ ਕੱਲ੍ਹ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਪਰ ਭਾਰਤੀ ਪ੍ਰਸ਼ੰਸਕ ਜਿਹੜੇ ਨੇ ਉਹਨਾਂ ਦੇ ਅੰਦਰ ਜਿਹੜੀ ਘੱਟ ਗਿਣਤੀਆਂ ਦੇ ਪ੍ਰਤੀ ਇੱਕ ਨਫ਼ਰਤ ਆ ਉਸ ਦਾ ਝਲਕਾਰਾ ਵਾਰ-ਵਾਰ ਦੇਖਣ ਨੂੰ ਮਿਲਦਾ ਤੇ ਉਹ ਹੁਣ ਵੀ ਦੇਖਣ ਨੂੰ ਮਿਲ ਰਿਹਾ। ਬੀਤੇ ਕੱਲ੍ਹ ਤੋਂ ਹੀ ਟਵਿੱਟਰ ਦੇ ਉੱਤੇ ਜਾਂ ਸੋਸ਼ਲ ਮੀਡੀਆ ਹੈਂਡਲਸ ਦੇ ਉੱਤੇ ਜਿਹੜਾ ਆ ਇਹ ਸ਼ਬਦ ਖਾਲਿਸਤਾਨੀ ਸਿੱਖ ਬੜਾ ਵਾਇਰਲ ਹੋ ਰਿਹਾ ਹੈ। ਦਰਅਸਲ ਇਸ ਦੇ ਪਿੱਛੇ ਕਾਰਨ ਹੈ ਅਰਸ਼ਦੀਪ ਸਿੰਘ। ਅਰਸ਼ਦੀਪ ਸਿੰਘ ਭਾਰਤੀ ਕ੍ਰਿਕਟ ਟੀਮ ਦਾ ਖਿਡਾਰੀ ਆ, ਇੱਕ ਬੋਲਰ ਆ ਤੇ ਅਰਸ਼ਦੀਪ ਸਿੰਘ ਨੇ ਬੀਤੇ ਕੱਲ੍ਹ ਮੈਚ ਦੌਰਾਨ ਅਰਸ਼ਦੀਪ ਸਿੰਘ ਤੋਂ ਇੱਕ ਪ੍ਰੈਸ਼ਰ ਸਿਚੁਏਸ਼ਨ ਸੀ, ਮੈਚ ਬੜਾ ਫਸਿਆ ਹੋਇਆ ਸੀ ਤੇ ਉਸ ਦੌਰਾਨ ਅਰਸ਼ਦੀਪ ਸਿੰਘ ਤੋਂ ਇੱਕ ਕੈਚ ਛੁੱਟ ਗਿਆ ਤੇ ਉਸ ਨੂੰ ਆਧਾਰ ਬਣਾ ਕੇ ਭਾਰਤੀ ਪ੍ਰਸ਼ੰਸਕ ਕਹਿ ਰਹੇ ਨੇ ਕਿ ਜੇ ਪਾਕਿਸਤਾਨ ਤੋਂ ਭਾਰਤ ਹਾਰਿਆ ਤਾਂ ਉਸ ਦੀ ਵਜ੍ਹਾ ਅਰਸ਼ਦੀਪ ਸਿੰਘ ਹੈ, ਇੱਕ ਸਿੱਖ ਹੈ ਤੇ ਉਹ ਬੜੇ ਭੱਦੀ ਸ਼ਬਦਾਵਲੀ ਜਿਹੜੀ ਅਰਸ਼ਦੀਪ ਸਿੰਘ ਲਈ ਵਰਤ ਰਹੇ ਨੇ। ਕੋਈ ਖਾਲਿਸਤਾਨੀ ਕਹਿ ਰਿਹਾ, ਕੋਈ ਅੱਤਵਾਦੀ ਕਹਿ ਰਿਹਾ, ਕੋਈ ਪਾਕਿਸਤਾਨੀ ਕਹਿ ਰਿਹਾ ਤੇ ਭਾਰਤੀ ਪ੍ਰਸ਼ੰਸਕਾਂ ਦਾ ਜਿਹੜਾ ਰਵੱਈਆ ਆ ਇਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਤੇ ਸਿੱਖਾਂ ਦੇ ਵਿੱਚ ਵੀ ਇਹ ਗੱਲ ਕਹੀ ਜਾ ਰਹੀ ਹੈ ਕਿ ਇਹ ਨਫ਼ਰਤ ਜਿਹੜੀ ਅੰਦਰ ਪਈ ਆ ਉਹ ਸਮੇਂ ਦਰ ਸਮੇਂ ਝਲਕਦੀ ਆ। ਅਰਸ਼ਦੀਪ ਸਿੰਘ ਕੋਈ ਪਹਿਲਾ ਖਿਡਾਰੀ ਨਹੀਂ ਘੱਟ ਗਿਣਤੀ ਦਾ ਜਿਹੜਾ ਭਾਰਤੀ ਟੀਮ ਦੇ ਵੱਲੋਂ ਖੇਡਦੇ ਹੋਏ ਵੀ ਜਿਹੜਾ ਭਾਰਤੀ ਪ੍ਰਸ਼ੰਸਕਾਂ ਦੇ ਇਸ ਤਰ੍ਹਾਂ ਦੇ ਰਵੱਈਏ ਦਾ ਸ਼ਿਕਾਰ ਹੋਇਆ। ਇਸ ਤੋਂ ਪਹਿਲਾਂ ਜਿਹੜਾ ਮੁਸਲਿਮ ਖਿਡਾਰੀ ਮੁਹੰਮਦ ਸ਼ਾਮੀ ਸੀ, ਪਿਛਲੇ ਸਾਲ ਉਸ ਦੇ ਉੱਤੇ ਵੀ ਬੜੀਆਂ ਭੱਦੀਆਂ ਟਿੱਪਣੀਆਂ ਜਿਹੜੀਆਂ ਭਾਰਤੀ ਖੇਡ ਪ੍ਰਸ਼ੰਸਕਾਂ ਵੱਲੋਂ ਕੀਤੀਆਂ ਗਈਆਂ ਸੀ। ਤਾਂ ਜਿਹੜੀ ਇਹ ਘੱਟ ਗਿਣਤੀਆਂ ਦੇ ਪ੍ਰਤੀ ਇੱਕ ਅੰਦਰ ਨਫ਼ਰਤ ਪਈ ਆ ਉਹ ਸਮੇਂ ਦਰ ਸਮੇਂ ਉਸ ਦਾ ਝਲਕਾਰਾ ਖੇਡਾਂ ਦੇ ਵਿੱਚ ਵੀ ਦੇਖਣ ਨੂੰ ਮਿਲਦਾ ਰਹਿੰਦਾ ਹੈ ਤੇ ਅਰਸ਼ਦੀਪ ਸਿੰਘ ਅੱਜ ਉਸੇ ਜਿਹੜੀ ਇੱਕ ਨਫ਼ਰਤ ਆ ਉਸ ਦਾ ਸਾਹਮਣਾ ਕਰ ਰਿਹਾ ਹੈ। ਭਾਰਤ ਦੀ ਕ੍ਰਿਕਟ ਟੀਮ ਨੂੰ ਏਸ਼ੀਆ ਕੱਪ ਦੇ ਮੁਕਾਬਲੇ ਵਿੱਚ ਪਾਕਿਸਤਾਨ ਨੇ ਹਰਾ ਦਿੱਤਾ। ਇਸ ਹਾਰ ਤੋਂ ਹਿੱਲੇ ਭਾਰਤੀ ਸਮਰਥਕਾਂ ਨੇ ਆਪਣੀ ਘੱਟ ਗਿਣਤੀਆਂ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਕਰਦਿਆਂ ਕ੍ਰਿਕਟ ਟੀਮ ਦੇ ਸਿੱਖ ਖਿਡਾਰੀ ਅਰਸ਼ਦੀਪ ਸਿੰਘ ਬਾਰੇ ਭੱਦੀ ਸ਼ਬਦਾਵਲੀ ਨਾਲ ਸੋਸ਼ਲ ਮੀਡੀਆ ਭਰ ਦਿੱਤਾ। ਭਾਰਤੀ ਕ੍ਰਿਕਟ ਸਮਰਥਕ ਅਰਸ਼ਦੀਪ ਨੂੰ ਇਸ ਹਾਰ ਲਈ ਕਸੂਰਵਾਰ ਦੱਸ ਰਹੇ ਹਨ ਕਿਉਂਕਿ ਮੈਚ ਦੌਰਾਨ ਅਰਸ਼ਦੀਪ ਸਿੰਘ ਤੋਂ ਪਾਕਿਸਤਾਨ ਦੇ ਖਿਡਾਰੀ ਆਸਿਫ ਅਲੀ ਦਾ ਕੈਚ ਛੁੱਟ ਗਿਆ। ਭਾਰਤ ਨੇ ਇਸ ਮੈਚ ਵਿੱਚ ਪਹਿਲਾਂ ਖੇਡਦਿਆਂ 180 ਦੌੜਾਂ ਬਣਾਈਆਂ ਸੀ ਤੇ ਪਾਕਿਸਤਾਨ ਨੇ 5 ਵਿਕਟਾਂ ਗਵਾ ਕੇ ਇਹ ਟੀਚਾ ਪੂਰਾ ਕਰ ਲਿਆ। ਖੇਡ ਵਿੱਚ ਜਿੱਤ ਹਾਰ ਹੋਣੀ ਤੈਅ ਹੁੰਦੀ ਹੈ, ਪਰ ਭਾਰਤੀ ਪ੍ਰਸ਼ੰਸਕਾਂ ਦਾ ਇਹ ਰਵੱਈਆ ਪਹਿਲੀ ਵਾਰ ਦੇਖਣ ਨੂੰ ਮਿਲ ਰਿਹਾ ਹੈ ਜਦੋਂ ਹਾਰ ਤੋਂ ਬਾਅਦ ਕਿਸੇ ਘੱਟ ਗਿਣਤੀ ਨਾਲ ਸੰਬੰਧਿਤ ਖਿਡਾਰੀ ਨੂੰ ਭੱਦੀ ਸ਼ਬਦਾਵਲੀ ਦਾ ਨਿਸ਼ਾਨਾ ਬਣਾਇਆ ਗਿਆ ਹੋਵੇ। ਪਿਛਲੇ ਸਾਲ ਮੁਸਲਿਮ ਖਿਡਾਰੀ ਮੁਹੰਮਦ ਸ਼ਾਮੀ ਨਾਲ ਭਾਰਤੀ ਸਮਰਥਕਾਂ ਨੇ ਅਜਿਹਾ ਵਤੀਰਾ ਕੀਤਾ ਸੀ। ਅਰਸ਼ਦੀਪ ਸਿੰਘ ਨੂੰ ਖਾਲਿਸਤਾਨੀ, ਅੱਤਵਾਦੀ, ਪਾਕਿਸਤਾਨੀ ਕਹਿ ਕੇ ਸੰਬੋਧਨ ਕੀਤਾ ਗਿਆ। ਪਾਕਿਸਤਾਨ ਦੇ ਸਾਬਕਾ ਕਪਤਾਨ ਮੁਹੰਮਦ ਹਫੀਜ਼ ਨੇ ਭਾਰਤੀ ਸਮਰਥਕਾਂ ਨੂੰ ਕਿਹਾ ਕਿ ਮੈਚ ਦੌਰਾਨ ਗਲਤੀ ਕਿਸੇ ਤੋਂ ਵੀ ਹੋ ਜਾਂਦੀ ਹੈ ਤੇ ਉਹ ਇਸ ਤਰ੍ਹਾਂ ਖਿਡਾਰੀ ਨੂੰ ਜਲੀਲ ਨਾ ਕਰਨ। ਭਾਰਤੀ ਖਿਡਾਰੀ ਵਿਰਾਟ ਕੋਹਲੀ ਨੇ ਮੈਚ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਰਸ਼ਦੀਪ ਦਾ ਸਮਰਥਨ ਕੀਤਾ। प्रेशर में देखिए गलती किसी से भी हो सकती है और बड़ा मैच है, सिचुएशन भी थोड़ी टाइट थी तो हम सब ने मतलब मुझे याद है मैं पहली बार चैम्पियंस ट्रॉफी खेला था पाकिस्तान के लिए, मेरा पहला मैच था और मैंने एक बहुत ख़राब शॉट मारा था शाहिद अफरीदी को। मैं 5 बजे तक सुबह सिर्फ सीलिंग को देख रहा था, मुझे नींद नहीं आ रही थी
मुझे लगा मैं तो वापस कभी चांस नहीं मिलेगा, मेरा करियर ख़त्म हो गया। तो ये सब चीज़ें नेचुरल है फील करने के लिए, लेकिन सीनियर प्लेयर आपके आसपास आते हैं, कल हम लोग एज ए टीम फिर इकट्ठा होंगे, तो जब माहौल अच्छा होता है तो फिर आप उस चीज़ से सीखते हैं, और अगली बार अगर वैसी अपॉर्चुनिटी आए तो आप लुक फॉरवर्ड करते हैं कि यार दोबारा मेरे पास क्या चाहना चाहिए। तो आई थिंक वो क्रेडिट अभी जो टीम एनवायरनमेंट है, वो क्रेडिट मैं मैनेजमेंट और कैप्टन को दूंगा कि उन्होंने ऐसा माहौल बनाया हुआ है कि सबको लगता है कि हाँ यार हम लोग कोई प्रॉब्लम नहीं है, अगली बार आएगी तो हमें चाहिए वो मोमेंट। तो जैसे कि मैंने बोला, माहौल अच्छा है, उसमें गलतियाँ आपकी होंगी, आप उसको एक्सेप्ट करें, एड्रेस करें, और अगली बार फिर लुक फॉरवर्ड करेंगे मुझे उसी प्रेशर सिचुएशन में दोबारा आना। ਅਫਗਾਨਿਸਤਾਨ ਦੇ ਵਿੱਚ ਇੱਕ ਹੋਰ ਵੱਡਾ ਧਮਾਕਾ ਹੋਇਆ ਹੈ। ਇਸ ਵਾਰ ਇਹ ਧਮਾਕਾ ਰੂਸ ਦੀ ਜਿਹੜੀ ਅੰਬੈਸੀ ਹੈ ਕਾਬਲ ਦੇ ਵਿੱਚ, ਉਸ ਦੇ ਬਿਲਕੁਲ ਨਜ਼ਦੀਕ ਹੋਇਆ, ਤੇ ਇਸ ਧਮਾਕੇ ਦੇ ਵਿੱਚ ਜਿੱਥੇ 10 ਦੇ ਕਰੀਬ ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ, ਉੱਥੇ ਵੱਡੀ ਗੱਲ ਇਹ ਹੈ ਕਿ ਧਮਾਕੇ ਦੇ ਵਿੱਚ 2 ਰਸ਼ੀਅਨ ਡਿਪਲੋਮੈਟਸ ਦੀ ਮੌਤ ਹੋ ਜਾਣ ਦੀ ਵੀ ਪੁਸ਼ਟੀ ਹੋ ਚੁੱਕੀ ਹੈ। ਰੂਸ ਦੇ ਵਿਦੇਸ਼ ਮਹਿਕਮੇ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਸ ਧਮਾਕੇ ਦੇ ਵਿੱਚ 2 ਰਸ਼ੀਅਨ ਡਿਪਲੋਮੈਟਸ ਜਿਹੜੇ ਨੇ ਉਹ ਮਾਰੇ ਗਏ ਨੇ। ਇਹ ਕਿਹਾ ਜਾ ਰਿਹਾ ਹੈ ਕਿ ਇਹ ਧਮਾਕਾ ਜਿਹੜਾ ਆ ਉਹ ਰੂਸੀ ਅੰਬੈਸੀ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ, ਕਿਉਂਕਿ ਕਾਬਲ ਦੇ ਵਿੱਚ ਇਸ ਸਮੇਂ ਜਦੋਂ ਤੋਂ ਅਮਰੀਕਾ ਵਾਪਸ ਗਿਆ ਤੇ ਤਾਲਿਬਾਨ ਦਾ ਅਫਗਾਨਿਸਤਾਨ ਦੇ ਉੱਤੇ ਰਾਜ ਪ੍ਰਬੰਧ ਆਇਆ, ਤਾਂ ਸਿਰਫ ਰੂਸ ਹੀ ਇੱਕ ਅਜਿਹਾ ਮੁਲਕ ਹੈ ਜਿਸ ਦੀ ਅੰਬੈਸੀ ਜਿਹੜੀ ਆ ਕਾਬਲ ਦੇ ਵਿੱਚ ਚੱਲ ਰਹੀ ਹੈ। ਤੇ ਹਾਲਾਂਕਿ ਲਗਾਤਾਰ ਧਮਾਕੇ ਜਿਹੜੇ ਆ ਤਾਲਿਬਾਨ ਦਾ ਰਜੀਮ ਆਉਣ ਤੋਂ ਬਾਅਦ ਵੀ ਅਫਗਾਨਿਸਤਾਨ 'ਚ ਹੋ ਰਹੇ ਨੇ, ਪਰ ਇਸ ਵਾਰ ਰੂਸੀ ਅੰਬੈਸੀ ਨੂੰ ਜਿਵੇਂ ਨਿਸ਼ਾਨਾ ਬਣਾਇਆ ਗਿਆ ਤੇ ਇਸ ਦੇ ਪਿੱਛੇ ਕੋਈ ਬਹੁਤ ਵੱਡਾ ਪੋਲੀਟੀਕਲ ਮੋਟਿਵ ਵੀ ਲੱਗ ਰਿਹਾ ਹੈ। ਤੇ ਹੁਣ ਤੱਕ ਦੀ ਖਬਰ ਇਹ ਕਿ 10 ਦੇ ਕਰੀਬ ਲੋਕਾਂ ਦੀ ਇਸ ਦੇ ਵਿੱਚ ਮੌਤ ਹੋਈ ਆ, ਤੇ 2 ਜਿਹੜੇ ਰਸ਼ੀਅਨ ਡਿਪਲੋਮੈਟਸ ਨੇ ਉਹ ਵੀ ਇਸ ਧਮਾਕੇ ਦੇ ਵਿੱਚ ਮਾਰੇ ਗਏ ਨੇ। ਕਾਬੁਲ ਵਿੱਚ ਸਥਿਤ ਰੂਸੀ ਅੰਬੈਸੀ ਨੇੜੇ ਅੱਜ ਇੱਕ ਵੱਡਾ ਬੰਬ ਧਮਾਕਾ ਹੋਇਆ ਹੈ। ਇਸ ਧਮਾਕੇ ਵਿੱਚ 10 ਦੇ ਕਰੀਬ ਲੋਕਾਂ ਦੀ ਮੌਤ ਦੀ ਖਬਰ ਹੈ। ਮਰਨ ਵਾਲਿਆਂ ਵਿੱਚ 2 ਰੂਸੀ ਅੰਬੈਸੀ ਦੇ ਮੁਲਾਜ਼ਮ ਵੀ ਸ਼ਾਮਿਲ ਹਨ। ਇਹ ਧਮਾਕਾ ਕਾਬੁਲ ਦੇ ਦਾਰੁਲ ਅਮਨ ਰੋਡ ਤੇ ਹੋਇਆ ਹੈ। ਰੂਸੀ ਅੰਬੈਸੀ ਦੇ ਮੁਲਾਜ਼ਮਾਂ ਦੀ ਮੌਤ ਦੀ ਪੁਸ਼ਟੀ ਰੂਸੀ ਵਿਦੇਸ਼ ਮਹਿਕਮੇ ਨੇ ਵੀ ਕਰ ਦਿੱਤੀ ਹੈ। ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਵੀਜ਼ਾ ਮਿਲਣ ਦੀ ਉਡੀਕ ਕਰ ਰਹੇ ਲੋਕਾਂ ਨੂੰ ਰੂਸੀ ਅਧਿਕਾਰੀ ਮਿਲਣ ਲਈ ਬਾਹਰ ਆਏ। ਪੁਲਿਸ ਦਾ ਕਹਿਣਾ ਹੈ ਕਿ ਧਮਾਕਾ ਕਰਨ ਵਾਲੇ ਹਮਲਾਵਰ ਨੂੰ ਮਾਰ ਦਿੱਤਾ ਗਿਆ ਹੈ।